सरकार की जिम्मेवारी है कि जिहड़ा बोर्डां ने फैसला किया है उन्होंने लागू करन, बजाए इहदे कि उन्होंने लागू करन वो प्रमोट कर रही है कारपोरेट नूं कि वो सानू धमकियां दे रहे ने। ਭਗਵੰਤ ਸਿੰਘ ਮਾਨ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਇਸ ਚੀਜ਼ ਦੀ ਦਲੀਲ ਦਿੰਦੇ ਰਹੇ ਨੇ ਕਿ ਜਿਹੜਾ ਬੁੱਢਾ ਨਾਲਾ ਆ ਉਹ ਲੋਕਾਂ ਦੇ ਵਾਸਤੇ ਜਾਨਲੇਵਾ ਹੈ, ਪਰ ਅੱਜ ਮੁੱਖ ਮੰਤਰੀ ਦੀ ਕੁਰਸੀ ਹਾਸਲ ਕਰਨ ਤੋਂ ਬਾਅਦ ਉਹਨਾਂ ਦੇ ਵੱਲੋਂ ਜਿਹੜਾ ਲੋਕਾਂ ਦੇ ਦਰਦ ਨੂੰ ਫਿਰ ਸਮਝਿਆ ਕਿਉਂ ਨਹੀਂ ਜਾ ਰਿਹਾ। ਕੱਲਾ ਭਗਵੰਤ ਮਾਨ ਨਹੀਂ ਹੈ ਜੀ, ਇਹ ਕੁਰਸੀ ਵਿੱਚ ਹੀ ਕੋਈ ਨੁਕਸ ਹੈ। ਇਸ ਕੁਰਸੀ ਤੇ ਜਦੋਂ ਪ੍ਰਕਾਸ਼ ਸਿੰਘ ਬਾਦਲ ਬੈਠਦਾ ਹੈ ਜਾਂ ਅਮਰਿੰਦਰ ਸਿੰਘ ਬੈਠਦਾ ਹੈ ਜਾਂ ਅੱਜ ਭਗਵੰਤ ਸਿੰਘ ਮਾਨ ਬੈਠਦਾ ਹੈ ਜਿੱਥੇ ਬੀਜੇਪੀ ਸਪੋਰਟ ਕਰਦੀ ਹੈ, ਇਹਨਾਂ ਸਾਰਿਆਂ ਨੇ ਹੀ ਉਹ ਵਾਅਦੇ ਕੀਤੇ ਜਿਹੜੇ ਮਨੁੱਖਤਾ ਦੇ ਹੱਕ 'ਚ ਸੀ, ਪਰ ਕੀਤਾ ਉਹ ਜੋ ਮਨੁੱਖਤਾ ਦੇ ਉਲਟ ਸੀ। ਜਿਹੜਾ ਉਹ ਪਾਣੀ ਹੈ ਫੈਕਟਰੀ ਦਾ ਉਹਨੂੰ ਟਰੀਟ ਕਰਕੇ ਉਹਨਾਂ ਨੇ ਰੀਸਾਈਕਲ ਕਰਕੇ ਅੰਦਰ ਹੀ ਵਰਤਣਾ ਹੁੰਦਾ ਹੈ, ਨਾ ਉਹ ਧਰਤੀ 'ਚ ਸਿੱਟ ਸਕਦੇ ਨੇ ਨਾ ਉਹ ਕਿਸੇ ਦਰਿਆ 'ਚ ਸਿੱਟ ਸਕਦੇ ਨੇ। ਪਰ ਇਹ ਸਾਰਾ ਸਰਕਾਰਾਂ ਨਾਲ ਮਿਲ ਕੇ ਜਿਹੜੇ ਕਾਰਪੋਰੇਟ ਘਰਾਣੇ ਨੇ ਉਹ ਸਾਰਾ ਇਹ ਵਰਤਾਰਾ ਵਰਤਾ ਰਹੇ ਨੇ। ਲੱਖਾ ਸਿਧਾਣਾ ਦੀ ਗ੍ਰਿਫਤਾਰੀ ਹੋਈ ਆ, ਕਾਰ ਦੇ ਸ਼ੀਸ਼ੇ ਭੰਨੇ ਗਏ ਆ। ਇਸ ਤਰ੍ਹਾਂ ਤੇ ਪੁਲਿਸ ਦੇ ਵੱਲੋਂ ਕਿਸੇ ਗੈਂਗਸਟਰ ਨੂੰ ਵੀ ਕਾਬੂ ਨਹੀਂ ਕੀਤਾ ਜਾਂਦਾ ਜਿਸ ਤਰੀਕੇ ਦੇ ਨਾਲ ਇਹਨਾਂ ਸਮਾਜ ਸੇਵੀ ਲੋਕਾਂ ਨੂੰ ਕੀਤਾ ਜਾ ਰਿਹਾ। ਆ ਜਿਹੜੇ ਸ਼ੀਸ਼ੇ ਅੱਜ ਲੱਖੇ ਸਾਡੇ ਭਰਾ ਦੇ ਤੋੜੇ ਨੇ, ਇਹ ਬੜੀ ਵਾਰ ਇਸ ਸੂਬੇ ਦੇ ਸੰਘਰਸ਼ ਕਰਨ ਵਾਲੇ ਲੋਕਾਂ ਦੇ ਤੋੜੇ ਗਏ ਨੇ। ਪਰ ਅੱਜ ਸੱਦਾ ਜਿਹੜਾ ਦਿੱਤਾ ਗਿਆ ਹੈ, ਅਸੀਂ ਗੁਰੂ ਕੇ ਬਾਗ ਤੇ ਜੈਤੋਂ ਦੇ ਮੋਰਚੇ ਵਾਂਗ ਡਾਂਗਾ ਵੀ ਖਾਵਾਂਗੇ, ਗੋਲੀਆਂ ਵੀ ਜੇ ਚਲਾਉਣਗੇ ਖਾਣ ਨੂੰ ਤਿਆਰ ਆ, ਪਰ ਅਸੀਂ ਕੋਈ ਐਸੀ ਗੱਲ ਅੱਜ ਨਹੀਂ ਕਰਨੀ ਜਿਹਦੇ ਨਾਲ ਕੋਈ ਭੜਕਾਟ ਆਵੇ ਤੇ ਸਰਕਾਰ ਨੂੰ ਬਹਾਨਾ ਮਿਲੇ ਕਿ ਸਾਡੇ ਬੱਚਿਆਂ ਦਾ ਧੀਆਂ ਪੁੱਤਰਾਂ ਦਾ ਨੁਕਸਾਨ ਕਰੇ ਸਿੱਧੀਆਂ ਡਾਂਗਾਂ ਤੇ ਗੋਲੀਆਂ ਮਾਰ ਕੇ। ਮਨੁੱਖਤਾ ਦੇ ਵਿੱਚ ਜਨਮ ਲੈ ਕੇ ਆਪਣੇ ਬੱਚਿਆਂ ਦਾ ਕੇਵਲ ਪਾਣੀ ਨਹੀਂ ਸ਼ੁੱਧ ਕਰ ਸਕਦੀ ਤਾਂ ਹੋਰ ਸਾਡੀ ਜ਼ਿੰਮੇਵਾਰੀ ਇੱਕ ਪੇਰੈਂਟ ਦੇ ਤੌਰ ਤੇ, ਇੱਕ ਜ਼ਿੰਮੇਵਾਰ ਸਿਟੀਜ਼ਨ ਦੇ ਤੌਰ ਤੇ ਕੀ ਹੋਏਗੀ। ਤਾਂ ਹੀ ਅੱਕ ਕੇ ਫਿਰ ਸਾਨੂੰ ਕਹਿਣਾ ਪੈਂਦਾ ਹੈ ਕਿ ਖਾਲਿਸਤਾਨ ਬਣਾਓ ਤੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਨਿਜਾਤ ਪਾਓ। ਟੀਵੀ 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ। ਪੰਜਾਬ ਦੀ ਧਰਤੀ ਨੂੰ ਪੰਜ ਆਬ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ, ਪਰ ਵੱਡੀ ਤਰਾਸਦੀ ਹੈ ਕਿ ਪੰਜਾਬ ਦਾ ਪੀਣ ਵਾਲਾ ਪਾਣੀ ਤੇ ਪੰਜਾਬ ਦੀ ਜਿਹੜੀ ਹਵਾ ਹੈ ਉਹ ਦੂਸ਼ਿਤ ਹੋ ਚੁੱਕੀ ਹੈ। ਔਰ ਖਾਸ ਤੌਰ ਤੇ ਲੁਧਿਆਣਾ ਦੇ ਬੁੱਢੇ ਨਾਲੇ ਦੇ ਮਸਲੇ ਦੇ ਸੰਬੰਧ ਵਿੱਚ ਵੱਡੀ ਤਾਦਾਦ ਦੇ ਵਿੱਚ ਪੰਜਾਬ ਦੇ ਅਮਨ ਪਸੰਦ ਲੋਕਾਂ ਨੇ ਅੱਜ ਰੋਸ ਪ੍ਰਦਰਸ਼ਨ ਕੀਤਾ ਤੇ ਮੋਗਾ ਜ਼ਿਲ੍ਹੇ ਤੋਂ ਮੋਗਾ ਜ਼ਿਲ੍ਹਾ ਤੋਂ ਜਾਂ ਜਿਹੜੇ ਹੋਰ ਵੀ ਬਹੁਤ ਸਾਰੇ ਜ਼ਿਲ੍ਹਿਆਂ ਦੇ ਲੋਕ ਨੇ ਉਹ ਵੱਡੀ ਤਾਦਾਦ ਦੇ ਵਿੱਚ ਇੱਥੇ ਆ ਕੇ ਸਮਰਥਨ ਦਿੰਦੇ ਹੋਏ ਨਜ਼ਰ ਆ ਰਹੇ ਨੇ। ਔਰ ਜਿਹੜਾ ਇੱਥੇ ਬਾਈਪਾਸ ਹੈ ਜਾਂ ਕਹਿ ਸਕਦੇ ਆ ਕਿ ਜਿਹੜਾ ਇੱਥੇ ਮੇਨ ਮੁੱਖ ਤੌਰ ਤੇ ਰੋਡ ਹੈ ਉਹਨੂੰ ਜਾਮ ਕਰ ਦਿੱਤਾ ਗਿਆ ਹੈ। ਤਾਂ ਜਿੱਥੇ ਵੱਖ-ਵੱਖ ਧਿਰਾਂ ਦੇ ਵੱਲੋਂ ਵੱਡਾ ਸਮਰਥਨ ਦਿੱਤਾ ਜਾ ਰਿਹਾ ਹੈ, ਉੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਮੁੱਚੀ ਲੀਡਰਸ਼ਿਪ ਉਹਨਾਂ ਦੇ ਵੱਲੋਂ ਵੀ ਜਿਹੜਾ ਸਮਰਥਨ ਦਿੱਤਾ ਜਾ ਰਿਹਾ। ਤੇ ਪ੍ਰੋਫੈਸਰ ਮਹਿੰਦਰਪਾਲ ਸਿੰਘ ਸਾਡੇ ਨਾਲ ਨੇ, ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਸਾਹਿਬ ਜੀ, ਬੜੀ ਤਰਾਸਦੀ ਵਾਲੀ ਗੱਲ ਹੈ, ਪੰਜਾਬ ਨੂੰ ਪੰਜਾਬ ਦੇ ਨਾਮ ਦੇ ਨਾਲ ਯਾਦ ਕੀਤਾ ਜਾਂਦਾ ਹੈ। ਔਰ ਵੱਡੀ ਤਰਾਸਦੀ ਇਸ ਗੱਲ ਦੇ ਵਿੱਚ ਹੈ ਕਿ ਅੱਜ ਪੰਜਾਬ ਦਾ ਪੀਣ ਵਾਲਾ ਪਾਣੀ ਤੇ ਪੰਜਾਬ ਦੀ ਹਵਾ ਬਿਮਾਰੀ ਤੇ ਜਾਨਲੇਵਾ ਬਣਦੀ ਹੋਈ ਨਜ਼ਰ ਆ ਰਹੀ ਹੈ। ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ? ਦੇਖੋ, ਦੇਖਣ ਵਾਲੀ ਗੱਲ ਤਾਂ ਇਹ ਹੈ ਕਿ ਜੋ ਕੁਝ ਵੀ ਵਾਪਰ ਰਿਹਾ ਹੈ ਉਹ ਆਪਾਂ ਸਾਰਿਆਂ ਦੇ ਸਾਹਮਣੇ ਹੈ। ਕੁਝ ਇੱਕ ਕਾਨੂੰਨ ਬਣਾਏ ਜਾਂਦੇ ਨੇ, ਕਾਨੂੰਨ ਦਾ ਮਤਲਬ ਕੇਵਲ ਤੇ ਕੇਵਲ ਇੱਕੋ ਹੁੰਦਾ ਹੈ ਕਿ ਉੱਥੋਂ ਦੇ ਬਸ਼ਿੰਦਿਆਂ ਨੂੰ ਅਸੀਂ ਆਰਾਮ ਦੇ ਨਾਲ ਜ਼ਿੰਦਗੀ ਬਸ਼ਰ ਕਰਨ ਦਈਏ। ਹੁਣ ਜਿੱਥੋਂ ਤੱਕ ਪੋਲਿਊਸ਼ਨ ਦਾ ਸਵਾਲ ਹੈ, ਚਾਹੇ ਉਹ ਜ਼ਹਿਰ ਪਾਉਣੀ ਹੋਵੇ ਪਾਣੀਆਂ 'ਚ ਚਾਹੇ ਹਵਾ 'ਚ, ਉਹਦਾ ਜਿਹੜਾ ਨਿਬੇੜਾ ਕਰਨਾ ਹੈ ਉਹ ਪੋਲਿਊਸ਼ਨ ਬੋਰਡ ਨੇ ਤੇ NGT ਜਿਹੜਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਹੈ ਉਹਨਾਂ ਨੇ ਕਰਨਾ ਹੁੰਦਾ। ਜਿਹੜੇ ਮਸਲੇ ਤੇ ਅਸੀਂ ਅੱਜ ਇੱਥੇ ਬੈਠੇ ਹਾਂ ਬਈ ਪਾਣੀਆਂ ਵਿੱਚ ਜ਼ਹਿਰ ਪਾਉਣਾ ਬੰਦ ਕੀਤਾ ਜਾਵੇ, ਉਹਦੇ ਤੇ ਇਹਨਾਂ ਦੋਵਾਂ ਸੰਵਿਧਾਨਕ ਬੋਰਡਾਂ ਨੇ ਫੈਸਲੇ ਦੇ ਦਿੱਤੇ ਨੇ। ਆਬਜੈਕਸ਼ਨ ਕੀਤਾ ਫੈਸਲੇ ਇਹ ਨੇ ਕਿ ਤੁਰਤ ਇਹ ਪਾਣੀ ਬੰਦ ਕਰਨਾ ਚਾਹੀਦਾ ਹੈ, ਸਤਲੁਜ ਵਿੱਚ ਜਾਂ ਬੁੱਢੇ ਦਰਿਆ ਦੇ ਵਿੱਚ ਨਹੀਂ ਸੁੱਟਣਾ ਚਾਹੀਦਾ। ਹੁਣ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਜਿਹੜਾ ਬੋਰਡਾਂ ਨੇ ਫੈਸਲਾ ਕੀਤਾ ਹੈ ਉਹਨੂੰ ਲਾਗੂ ਕਰਨ, ਬਜਾਏ ਇਹਦੇ ਕਿ ਉਹਨੂੰ ਲਾਗੂ ਕਰਨ ਉਹ ਪ੍ਰਮੋਟ ਕਰ ਰਹੀ ਹੈ ਕਾਰਪੋਰੇਟ ਨੂੰ ਕਿ ਉਹ ਸਾਨੂੰ ਧਮਕੀਆਂ ਦੇ ਰਹੇ ਨੇ।
ਅਸੀਂ ਦੇਖਣ ਆਏ ਹਾਂ ਕਿ ਜਿੱਥੇ ਪਾਣੀ ਗਿਰਦਾ ਉਹ ਤਾਂ ਅਸੀਂ ਰੋਕਣਾ ਹੈ। ਅੱਜ ਨਾ ਰੋਕਾਂਗੇ ਕੱਲ ਰੋਕ ਲਾਂਗੇ, ਪਰ ਅਸੀਂ ਇਹ ਵੀ ਦੇਖਣ ਆਏ ਹਾਂ ਕਿ ਇੱਕ ਇੰਡਸਟਰੀਲਿਸਟ ਨੂੰ ਅੱਗੇ ਲਾ ਕੇ ਜਿਹੜਾ ਕਿਹਾ ਸੀ ਵੀ ਅਸੀਂ ਲੱਖ ਬੰਦਾ ਲੈ ਕੇ ਆਵਾਂਗੇ, ਉਹ ਲੱਖ ਬੰਦਾ ਕਿੱਥੇ ਹੈ? ਕੀ ਉਹ ਭਗਵੰਤ ਮਾਨ ਦੀ ਸ਼ਹਿ ਸੀ? ਕੀ ਉਹ ਅਮੀਰੀ ਦੀ ਸ਼ਹਿ ਸੀ ਕਾਰਪੋਰੇਟ ਦੀ? ਉਹ ਵੀ ਨਹੀਂ ਆਇਆ। ਕੱਲ ਇਹ ਹਾਈ ਕੋਰਟ 'ਚ ਸਟੇ ਲੈਣ ਗਏ ਸੀ, ਇਹਨਾਂ ਨੂੰ ਸਟੇ ਵੀ ਨਹੀਂ ਮਿਲਿਆ। ਹੁਣ ਹਾਈ ਕੋਰਟ ਜਾਂ ਡਿਸਟ੍ਰਿਕਟ ਕੋਰਟ ਨੂੰ, ਮੈਂ ਹਾਈ ਕੋਰਟ ਨੂੰ ਕਹਾਂਗਾ, ਉਹਨਾਂ ਦਾ ਅਗਲਾ ਫਰਜ਼ ਬਣਦਾ ਹੈ ਕਿ ਉਹ ਸੂ ਮੋਟੋ ਲੈਣ, ਕਿ ਆਪ ਕਾਰਵਾਈ ਕਰਨ। ਜੇ ਬੋਰਡਾਂ ਦੇ ਪਾਸ ਕੀਤੇ ਹੋਏ ਆਰਡਰ ਕੋਈ ਸਰਕਾਰ ਨਹੀਂ ਕਰਦੀ ਤਾਂ ਉਹਨੂੰ ਤੋੜਨ। ਭਗਵੰਤ ਸਿੰਘ ਮਾਨ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਇਸ ਚੀਜ਼ ਦੀ ਦਲੀਲ ਦਿੰਦੇ ਰਹੇ ਨੇ ਕਿ ਜਿਹੜਾ ਬੁੱਢਾ ਨਾਲਾ ਆ ਉਹ ਲੋਕਾਂ ਦੇ ਵਾਸਤੇ ਜਾਨਲੇਵਾ ਹੈ, ਪਰ ਅੱਜ ਮੁੱਖ ਮੰਤਰੀ ਦੀ ਕੁਰਸੀ ਹਾਸਲ ਕਰਨ ਤੋਂ ਬਾਅਦ ਉਹਨਾਂ ਦੇ ਵੱਲੋਂ ਜਿਹੜਾ ਲੋਕਾਂ ਦੇ ਦਰਦ ਨੂੰ ਫਿਰ ਸਮਝਿਆ ਕਿਉਂ ਨਹੀਂ ਜਾ ਰਿਹਾ? ਕੱਲਾ ਭਗਵੰਤ ਮਾਨ ਨਹੀਂ ਹੈ ਜੀ, ਇਹ ਕੁਰਸੀ ਵਿੱਚ ਹੀ ਕੋਈ ਨੁਕਸ ਹੈ। ਇਸ ਕੁਰਸੀ ਤੇ ਜਦੋਂ ਪ੍ਰਕਾਸ਼ ਸਿੰਘ ਬਾਦਲ ਬੈਠਦਾ ਹੈ ਜਾਂ ਅਮਰਿੰਦਰ ਸਿੰਘ ਬੈਠਦਾ ਹੈ ਜਾਂ ਅੱਜ ਭਗਵੰਤ ਸਿੰਘ ਮਾਨ ਬੈਠਦਾ ਹੈ ਜਿੱਥੇ ਬੀਜੇਪੀ ਸਪੋਰਟ ਕਰਦੀ ਹੈ, ਇਹਨਾਂ ਸਾਰਿਆਂ ਨੇ ਹੀ ਉਹ ਵਾਅਦੇ ਕੀਤੇ ਜਿਹੜੇ ਮਨੁੱਖਤਾ ਦੇ ਹੱਕ 'ਚ ਸੀ, ਪਰ ਕੀਤਾ ਉਹ ਜੋ ਮਨੁੱਖਤਾ ਦੇ ਉਲਟ ਸੀ। ਭਗਵੰਤ ਮਾਨ ਨੇ ਕਿਹਾ ਵੀ ਆਹ ਸਾਰੀਆਂ ਗੱਲਾਂ ਤਾਂ ਸੁਖਬੀਰ ਹੁਣੀ ਕਰ ਗਏ ਜਾਂ ਅਮਰਿੰਦਰ ਹੁਣੀ ਕਰ ਗਏ, ਮੈਂ ਉਸ ਤੋਂ ਕੁਝ ਜ਼ਿਆਦਾ ਕਰਾਂ। ਉਹ ਹੁਣ ਸਾਨੂੰ ਸਾਰਿਆਂ ਨੂੰ ਡੱਕ ਕੇ ਤੇ ਜ਼ਹਿਰ ਪਾਣ ਵਾਲਿਆਂ ਨੂੰ ਸ਼ਹਿ ਦੇ ਰਿਹਾ ਵੀ ਦਬ ਕੇ ਪਾਓ ਪੁੱਤਰੋ, ਵੀ ਮੈਂ ਤੁਹਾਨੂੰ ਨਹੀਂ ਰੋਕਦਾ, ਤੁਸੀਂ ਮੇਰੇ ਪੈਸੇ ਪਹੁੰਚਾਈ ਜਾਓ। ਕੁਰਸੀ ਦਾ ਇਹ ਮਤਲਬ ਲੈਂਦੇ ਨੇ ਇਹ ਲੋਕ। ਜਿਹੜੀ ਵੀ ਸਰਕਾਰ ਹੁੰਦੀ ਉਹ ਆਪਣੇ ਖਿੱਤੇ ਦੇ ਲੋਕਾਂ ਪ੍ਰਤੀ ਹੁੰਦੀ ਹੈ, ਖਿੱਤੇ ਦੇ ਲੋਕਾਂ ਕਰਕੇ ਸੱਤਾ ਵਿੱਚ ਆਉਂਦੀ ਹੈ, ਤੇ ਜਿਹੜੇ ਖਿੱਤੇ ਦੇ ਲੋਕਾਂ ਦੀ ਆਵਾਜ਼ ਨੂੰ ਸੁਣਨਾ ਸੀ ਉਹਨਾਂ ਨੂੰ ਸੁਣਨ ਦੀ ਬਜਾਏ ਉਹਨਾਂ ਦੀਆਂ ਗ੍ਰਿਫਤਾਰੀਆਂ ਪਾਈਆਂ ਜਾ ਰਹੀਆਂ, ਤੇ ਦੂਜੇ ਪਾਸੇ ਪੁਲਿਸ ਸੁਰੱਖਿਆ ਦੇ ਵਿੱਚ ਬੁੱਢੇ ਨਾਲੇ ਦੇ ਵਿੱਚ ਪ੍ਰਵਾਸੀਆਂ ਦਾ ਵੱਡਾ ਪ੍ਰੋਗਰਾਮ ਤੇ ਸਮਾਗਮ ਕਰਵਾਇਆ ਜਾ ਰਿਹਾ। ਦੇਖੋ ਗੱਲ ਇਹ ਹੈ ਕਿ ਆਹ ਜਿਹੜੀਆਂ ਤੁਸੀਂ ਗੱਲਾਂ ਕਹਿ ਰਹੀਆਂ ਨੇ ਇਹ ਹੈ ਤਾਂ ਸਰਵ ਪ੍ਰਵਾਨਿਤ ਨੇ, ਪਰ ਇਹ ਤਾਂ ਹੁਣ ਕਿਤਾਬਾਂ ਦਾ ਸ਼ਿੰਗਾਰ ਬਣ ਕੇ ਰਹਿ ਗਈਆਂ ਨੇ ਵੀ ਕਿਤਾਬਾਂ ਪੜ੍ਹ ਲਓ, ਡੈਮੋਕ੍ਰੇਸੀ ਫॉर ਦਾ ਪੀਪਲ, ਆਫ ਦਾ ਪੀਪਲ, ਟੂ ਦਾ ਪੀਪਲ। ਉਹ ਗੱਲਾਂ ਹੁਣ ਕਿਤਾਬਾਂ 'ਚ ਰਹਿ ਗਈਆਂ। ਅਸੀਂ ਮਤਲਬ ਹੈ ਕਿਤਾਬਾਂ ਹੋਰ ਪੜ੍ਹੀਏ ਤੇ ਸਾਡੇ ਨਾਲ ਵਾਪਰੇ ਕੁਝ ਹੋਰ। ਇਹ ਹੋ ਰਿਹਾ ਅੱਜ। ਮੈਨੂੰ ਤਾਂ ਐਂ ਲੱਗਦਾ ਹੈ ਵੀ ਸਰਕਾਰ ਇੱਕ ਕਾਨੂੰਨ ਪਾਸ ਕਰ ਦੇਵੇ, 92 93 ਹੁਣ ਤਾਂ 94 ਹੋ ਗਏ ਸ਼ਾਇਦ ਐਮਐਲਏ ਨੇ ਉਹਨਾਂ ਕੋਲ, 94 ਐਮਐਲਏ ਨੂੰ ਵਿਪ ਜਾਰੀ ਕਰ ਦੇਵੇ ਵੀ ਅਸੀਂ ਅੱਜ ਤੋਂ ਬਾਅਦ ਰਾਸ਼ਨ ਕਾਰਡ ਰਾਹੀਂ ਜਾਂ ਆਧਾਰ ਕਾਰਡ ਰਾਹੀਂ ਜ਼ਹਿਰਾਂ ਵੰਡਾਂਗੇ ਸਿੱਧੇ ਰੂਪ 'ਚ। ਤਾਂ ਘੱਟੋ ਘੱਟ ਇਹ ਤਾਂ ਨਾ ਹੋਵੇ ਕਿ ਸਾਡੇ ਬੱਚੇ ਅੱਜ ਪਾਣੀ ਪੀ ਰਹੇ ਨੇ ਜਾਂ ਅੱਜ ਜੰਮ ਰਿਹਾ ਸਾਡਾ ਬੱਚਾ, ਕੋਈ ਸਾਡੀ ਭੈਣ ਨੂੰ, ਸਾਡੀ ਧੀ ਨੂੰ ਕੋਈ ਬੱਚੇ ਨੇ ਜਨਮ ਲੈਣਾ ਹੈ, ਉਹ ਜੰਮਦਿਆਂ ਹੀ ਕੈਂਸਰ ਨਾਲ ਪੀੜਤ ਹੋਵੇ। ਇਹ ਤਾਂ ਨਾ ਹੋਵੇ ਨਾ। ਹਾਂ, ਅਸੀਂ ਆਪ ਹੀ ਆਪਣੇ ਬੱਚਿਆਂ ਦੇ ਮੂੰਹ 'ਚ ਜ਼ਹਿਰ ਪਾ ਦਾਂਗੇ ਵੀ ਆਹ ਪੁੜੀ ਜਿਹੜੀ ਹੈ ਆਹ ਸਰਕਾਰ ਨੇ ਦਿੱਤੀ ਹੈ, ਇਹ ਤੁਹਾਡੇ ਵਾਸਤੇ ਆ ਪੁੱਤਰੋ, ਅਸੀਂ ਜੰਮ ਲਿਆ ਤੁਹਾਨੂੰ ਪਰ ਅਸੀਂ ਤੁਹਾਡੀ ਸੁਰੱਖਿਆ ਨਹੀਂ ਕਰ ਸਕੇ, ਆਹ ਲੋ ਫੜੋ ਜ਼ਹਿਰ, ਆਓ ਮੂੰਹ ਤੁਹਾਡੇ 'ਚ ਅਸੀਂ ਆਪ ਹੀ ਪਾ ਦਿੰਦੇ। ਜਿਹੜੀ ਜ਼ਿਆਦਤੀ ਲੋਕਾਂ ਨਾਲ 4 ਦਹਾਕੇ ਪਹਿਲਾਂ ਤੋਂ ਹੋ ਰਹੀ ਹੈ, ਅੱਜ ਤੱਕ ਵੀ ਹੁੰਦੀ ਆ ਰਹੀ ਹੈ, ਇਸੇ ਦੇ ਵਿਰੋਧ ਦੇ ਵਿੱਚ ਲੱਖਾ ਸਧਾਣਾ ਦੇ ਵੱਲੋਂ ਜਾਂ ਹੋਰ ਸਾਰੀਆਂ ਤੁਹਾਡੇ ਸਮੇਤ ਬਹੁਤ ਸਾਰੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਵੱਲੋਂ ਆਵਾਜ਼ ਬੁਲੰਦ ਕੀਤੀ ਜਾਂਦੀ ਰਹੀ। ਹਾਲ ਦੇ ਵਿੱਚ ਤਕਰੀਬਨ 10 ਮਿੰਟ ਪਹਿਲਾਂ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਿਹਾ, ਲੱਖਾ ਸਧਾਣਾ ਦੀ ਗ੍ਰਿਫਤਾਰੀ ਹੋਈ ਆ, ਕਾਰ ਦੇ ਸ਼ੀਸ਼ੇ ਭੰਨੇ ਗਏ ਆ। ਇਸ ਤਰ੍ਹਾਂ ਤੇ ਪੁਲਿਸ ਦੇ ਵੱਲੋਂ ਕਿਸੇ ਗੈਂਗਸਟਰ ਨੂੰ ਵੀ ਕਾਬੂ ਨਹੀਂ ਕੀਤਾ ਜਾਂਦਾ ਜਿਸ ਤਰੀਕੇ ਦੇ ਨਾਲ ਇਹਨਾਂ ਸਮਾਜ ਸੇਵੀ ਲੋਕਾਂ ਨੂੰ ਕੀਤਾ ਜਾ ਰਿਹਾ। ਬਿਲਕੁਲ ਤੁਹਾਡੀ ਗੱਲ ਸਹੀ ਹੈ। 80 ਸਾਲ ਉਮਰ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ। ਉਹ ਸਵੇਰੇ ਘਰੋਂ ਤਿਆਰ ਹੋ ਕੇ ਆਪਣਾ ਫਰਜ਼ ਨਿਭਾਉਣ ਲਈ ਇੱਥੇ ਪਹੁੰਚ ਰਹੇ ਸੀ, ਉਹਨਾਂ ਨੂੰ ਘਰ ਵਿੱਚ ਹੀ ਅਰੈਸਟ ਕਰ ਲਿਆ। ਆਹ ਜਿਹੜੇ ਸ਼ੀਸ਼ੇ ਅੱਜ ਲੱਖੇ ਸਾਡੇ ਭਰਾ ਦੇ ਤੋੜੇ ਨੇ, ਇਹ ਬੜੀ ਵਾਰ ਇਸ ਸੂਬੇ ਦੇ ਸੰਘਰਸ਼ ਕਰਨ ਵਾਲੇ ਲੋਕਾਂ ਦੇ ਤੋੜੇ ਗਏ ਨੇ। ਚੰਦੋਆ ਕਲਾਂ ਯਾਦ ਰੱਖੋ, ਜਦੋਂ ਸੰਤ ਜਰਨੈਲ ਸਿੰਘ ਉੱਥੇ ਕਥਾ ਕਰ ਰਹੇ ਸੀਗੇ ਹਰਿਆਣੇ 'ਚ, ਤਾਂ ਉਸ ਵਕਤ ਦਾ ਹਰਿਆਣੇ ਦਾ ਚੀਫ ਮਿਨਿਸਟਰ ਭਜਨ ਲਾਲ ਉਹਨਾਂ ਦੀਆਂ ਬੱਸਾਂ ਸਾੜ ਰਿਹਾ ਸੀ। ਅੱਜ ਇਹ ਸ਼ੀਸ਼ੇ ਤੋੜ ਰਹੇ ਨੇ। ਇਹ ਲੜੀ ਚਲੀ ਆਉਂਦੀ ਹੈ, ਸਾਨੂੰ ਇਹ ਮਜਬੂਰ ਕਰਦੇ ਨੇ। ਪਰ ਅੱਜ ਸੱਦਾ ਜਿਹੜਾ ਦਿੱਤਾ ਗਿਆ ਹੈ, ਅਸੀਂ ਗੁਰੂ ਕੇ ਬਾਗ ਤੇ ਜੈਤੋਂ ਦੇ ਮੋਰਚੇ ਵਾਂਗ ਡਾਂਗਾ ਵੀ ਖਾਵਾਂਗੇ, ਗੋਲੀਆਂ ਵੀ ਜੇ ਚਲਾਉਣਗੇ ਖਾਣ ਨੂੰ ਤਿਆਰ ਹਾਂ, ਪਰ ਅਸੀਂ ਕੋਈ ਐਸੀ ਗੱਲ ਅੱਜ ਨਹੀਂ ਕਰਨੀ ਜਿਹਦੇ ਨਾਲ ਕੋਈ ਭੜਕਾਟ ਆਵੇ ਤੇ ਸਰਕਾਰ ਨੂੰ ਬਹਾਨਾ ਮਿਲੇ ਕਿ ਸਾਡੇ ਬੱਚਿਆਂ ਦਾ, ਧੀਆਂ ਪੁੱਤਰਾਂ ਦਾ ਨੁਕਸਾਨ ਕਰੇ ਸਿੱਧੀਆਂ ਡਾਂਗਾਂ ਤੇ ਗੋਲੀਆਂ ਮਾਰ ਕੇ। ਇਸ ਲਈ
ਜੋ ਕੁਝ ਵਾਪਰ ਰਿਹਾ ਹੈ ਉਹ ਮਨੁੱਖਤਾ ਵਿਰੋਧੀ ਹੈ। ਜੇ ਸਰਕਾਰ ਨਹੀਂ ਹੈ ਤਾਂ ਅਸੀਂ ਤਾਂ ਇਹ ਕਹਾਂਗੇ ਕਿ ਕਾਨੂੰਨ ਐਸੇ ਪਾਸ ਹੋਣ ਕਿ ਜਦੋਂ ਕੋਈ ਸਰਕਾਰ, ਫਿਰ 5 ਸਾਲ ਦੀ ਉਡੀਕ ਨਾ ਕਰੀਏ। ਅੱਜ ਵੀ ਮੁਲਕ ਐਸੇ ਦੁਨੀਆ 'ਚ ਹਨ ਜਿੱਥੇ ਰਾਈਟ ਟੂ ਰੀਕਾਲ ਹੈ। ਇੱਥੇ ਵੀ ਲੱਗਦਾ ਹੈ ਕਿ 1 ਸਾਲ ਦੇਖੋ, ਜੇ ਉਹ ਆਪਣੇ ਵਾਅਦੇ ਪੂਰੇ ਨਹੀਂ ਕਰ ਰਹੀ ਸਰਕਾਰ, ਜਿਹੜੇ ਕਰਕੇ ਉਹ ਸਰਕਾਰ ਬਣੀ ਸੀ, ਤਾਂ ਉਹਨੂੰ ਵਾਪਸ ਬੁਲਾਉਣ ਦਾ ਅਧਿਕਾਰ ਵੀ, ਜਿਵੇਂ ਆ ਸਾਰੀ ਦੁਨੀਆ ਬੈਠੀ ਹੈ, ਇਹ ਉਹ ਲੋਕ ਬੈਠੇ ਨੇ ਜਿਹੜੇ ਅਨੇਕਾਂ ਰੁਕਾਵਟਾਂ ਤੋੜ ਕੇ ਜਾਂ ਪਾਸੇ ਕਰਕੇ ਇੱਥੇ ਪਹੁੰਚੇ ਨੇ। ਕਿਉਂ ਪਹੁੰਚੇ ਨੇ? ਆਪਣੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਕਰਨ ਵਾਸਤੇ। ਜੇ ਅਸੀਂ ਲੋਕ ਮਨੁੱਖਤਾ ਦੇ ਵਿੱਚ ਜਨਮ ਲੈ ਕੇ ਆਪਣੇ ਬੱਚਿਆਂ ਦਾ ਕੇਵਲ ਪਾਣੀ ਨਹੀਂ ਸ਼ੁੱਧ ਕਰ ਸਕਦੇ, ਤਾਂ ਹੋਰ ਸਾਡੀ ਜ਼ਿੰਮੇਵਾਰੀ ਇੱਕ ਪੇਰੈਂਟ ਦੇ ਤੌਰ ਤੇ, ਇੱਕ ਜ਼ਿੰਮੇਵਾਰ ਸਿਟੀਜ਼ਨ ਦੇ ਤੌਰ ਤੇ ਕੀ ਹੋਏਗੀ? ਤਾਂ ਹੀ ਅੱਕ ਕੇ ਫਿਰ ਸਾਨੂੰ ਕਹਿਣਾ ਪੈਂਦਾ ਹੈ ਕਿ ਖਾਲਿਸਤਾਨ ਬਣਾਓ ਤੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਨਿਜਾਤ ਪਾਓ। ਹਵਾ ਤੇ ਪਾਣੀ ਮਨੁੱਖਤਾ ਦਾ ਗਹਿਣਾ ਹੁੰਦਾ। ਕੀ ਲੱਗਦਾ ਕਿ ਇਹਨਾਂ ਫਿਰ ਚੁਣੌਤੀਆਂ ਤੋਂ ਨਿਜਾਤ ਪਾਉਣ ਵਾਸਤੇ ਕਿਸ ਤਰੀਕੇ ਦੇ ਨਾਲ ਬਚਾਓ ਜਾਂ ਕੋਈ ਭਵਿੱਖ ਦੀ ਕੋਈ ਰੋਡ ਮੈਪ ਤੈਅ ਕੀਤਾ ਜਾ ਸਕੇ? ਦੇਖੋ, ਭਵਿੱਖ ਦਾ ਤਾਂ ਇਹ ਹੈ ਕਿ ਆਹ ਜਿਹੜੀ ਕਾਲ ਹੈ, ਇਹ ਲੱਖਾ ਸਿਧਾਣਾ, ਅਮਿਤੋਜ ਮਾਨ, ਡਾਕਟਰ ਅਮਨਦੀਪ ਬੈਂਸ, ਇਹਨਾਂ ਦੀ ਜਥੇਬੰਦੀ ਨੇ ਦਿੱਤੀ ਹੈ। ਅਸੀਂ ਉਹਦੀ ਸਪੋਰਟ ਕਰਨ ਆਏ ਹਾਂ। ਅਸੀਂ ਉਹਦੀ ਸਪੋਰਟ ਦੇ ਵਿੱਚ ਜਿਹੜੀ ਸਾਡੀ ਜ਼ਿੰਮੇਵਾਰੀ ਬਣਦੀ ਹੈ ਉਹ ਅਸੀਂ ਨਿਭਾਵਾਂਗੇ। ਉਹਨਾਂ ਨੂੰ ਤੇ ਗ੍ਰਿਫਤਾਰ ਕਰ ਲਿਆ ਗਿਆ ਜੀ। ਕੋਈ ਨਹੀਂ ਜੀ, ਪੜਾਓ ਐ ਨਹੀਂ ਖਤਮ ਹੁੰਦੇ, ਪੜਾਅ ਤਾਂ ਚੱਲੀ ਜਾਣਗੇ। ਅੱਜ ਜੋ ਹੋਏਗਾ, ਜੋ ਫੈਸਲਾ ਇੱਥੇ ਅੱਜ ਸਰਬਸੰਮਤੀ ਨਾਲ ਹੋ ਜਾਊਗਾ, ਅਸੀਂ ਵੀ ਆਪਣੇ ਵਿਚਾਰ ਦੇ ਦਾਂਗੇ, ਅਸੀਂ ਨਾਲ ਹਾਂ। ਤੇ ਜੇ ਅਗਲਾ ਪੜਾਓ, ਕੱਲ ਕਿਹੜਾ ਪੰਜਾਬ ਦਾ ਪਾਣੀ ਰੁਕ ਜਾਣਾ? ਹਾਂ, ਜੇ ਰੁਕ ਜਾਵੇ ਫਿਰ ਅਸੀਂ ਖੁਸ਼ ਹਾਂ। ਸਾਨੂੰ ਕੋਈ ਐ ਤਾਂ ਨਹੀਂ ਵੀ ਘਰੋਂ ਤੁਰੀਏ, ਇੱਥੇ ਪਹੁੰਚੀਏ ਰੁਕਾਵਟਾਂ ਦੇ ਬਾਵਜੂਦ ਤੇ ਇੱਥੇ ਆ ਕੇ ਡਾਂਗਾਂ ਖਾਈਏ। ਅਸੀਂ ਤਾਂ ਚਾਹੁੰਦੇ ਹਾਂ ਜ਼ਹਿਰ ਰੁਕੇ। ਜੇ ਸਰਕਾਰ ਅੱਜ ਕੰਧ ਤੇ ਲਿਖਿਆ ਪੜ੍ਹ ਲੂਗੀ ਤਾਂ ਉਹ ਜ਼ਹਿਰਾਂ ਰੋਕਣ ਵੱਲ ਨੂੰ ਕਦਮ ਪੁੱਟੂਗੀ। ਜੇ ਪੱਟੂਗੀ ਤਾਂ ਅਸੀਂ ਉਹਦਾ ਧੰਨਵਾਦ ਵੀ ਕਰਾਂਗੇ। ਬਸ ਇਹੀ ਸਾਡੀ ਇੱਛਾ ਹੈ। ਇੱਧਰ ਵੀ ਭਾਈ ਸਾਹਿਬ ਹੁਣ ਇਹਨੇ ਗੱਲਬਾਤ ਕਰ ਲੈਣੇ। ਕਿਵੇਂ ਦੇਖਦੇ ਹੋ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਨੂੰ ਸ਼ੁੱਧ ਹਵਾ ਤੇ ਪੰਜਾਬ ਨੂੰ ਸ਼ੁੱਧ ਪਾਣੀ ਕਰਕੇ ਮਾਨਤਾ ਦਿੱਤੀ ਜਾਂਦੀ ਆ, ਤਾਂ ਜਦੋਂ ਇਹ ਦੋਨੋਂ ਚੀਜ਼ਾਂ ਨਹੀਂ ਰਹਿਣਗੀਆਂ ਤਾਂ ਫਿਰ ਪੰਜਾਬ ਦੇ ਲੋਕ ਤੰਦਰੁਸਤ ਤੇ ਸਿਹਤਯਾਬ ਰਹਿ ਕਿਵੇਂ ਸਕਦੇ ਆ? ਤੁਹਾਡੀ ਗੱਲ ਬਿਲਕੁਲ ਦਰੁਸਤ ਹੈ। ਜਿਸ ਮੁਲਕ ਦੀ, ਜਿਸ ਸਮਾਜ ਦੀ ਹਵਾ ਤੇ ਪਾਣੀ ਪਲੀਤ ਹੋ ਜਾਵੇ ਤਾਂ ਉਸ ਸਮਾਜ ਦਾ, ਉਸ ਕੌਮ ਦਾ, ਉਸ ਦੇਸ਼ ਦਾ ਭਵਿੱਖ ਕਿਵੇਂ ਬਚ ਸਕਦਾ ਹੈ? ਸੋ ਇਹ ਸਾਰੀ ਜ਼ਿੰਮੇਵਾਰੀ ਸਰਕਾਰਾਂ ਦੀ ਹੁੰਦੀ ਹੈ। ਸੋ ਸਾਨੂੰ ਪਹਿਲਾਂ ਵੀ ਗ੍ਰੀਨ ਰੈਵੋਲੂਸ਼ਨ ਦੇ ਆਧਾਰ ਤੇ ਦਿੱਲੀ ਵੱਲੋਂ ਜ਼ਹਿਰਾਂ ਵੰਡੀਆਂ ਗਈਆਂ। ਸਾਡੀ ਉਹ ਜ਼ਹਿਰਾਂ ਪਾ ਪਾ ਕੇ ਧਰਤੀ ਵੀ ਜ਼ਹਿਰੀਲੀ ਬਣ ਗਈ। ਸੋ ਜਿਹੜੀ ਸਾਡੀ ਇੰਡਸਟਰੀ ਹੈ ਉਹ ਵੀ ਆਪਦਾ ਸਾਰਾ ਜ਼ਹਿਰੀਲਾ ਪਾਣੀ ਜਿਹੜਾ ਹੈ ਉਹ ਦਰਿਆਵਾਂ 'ਚ ਪਾ ਰਹੀ ਹੈ। ਜਦੋਂ ਕਿ ਜਿਵੇਂ ਪ੍ਰੋਫੈਸਰ ਸਾਹਿਬ ਨੇ ਦੱਸਿਆ ਹੈ ਕਿ ਜਿਹੜਾ ਉਹ ਪਾਣੀ ਹੈ ਫੈਕਟਰੀ ਦਾ, ਉਹਨੂੰ ਟਰੀਟ ਕਰਕੇ ਉਹਨਾਂ ਨੇ ਰੀਸਾਈਕਲ ਕਰਕੇ ਅੰਦਰ ਹੀ ਵਰਤਣਾ ਹੁੰਦਾ ਹੈ। ਨਾ ਉਹ ਧਰਤੀ 'ਚ ਸਿੱਟ ਸਕਦੇ ਨੇ, ਨਾ ਉਹ ਕਿਸੇ ਦਰਿਆ 'ਚ ਸਿੱਟ ਸਕਦੇ ਨੇ। ਪਰ ਇਹ ਸਾਰਾ ਸਰਕਾਰਾਂ ਨਾਲ ਮਿਲ ਕੇ ਜਿਹੜੇ ਕਾਰਪੋਰੇਟ ਘਰਾਣੇ ਨੇ ਉਹ ਸਾਰਾ ਇਹ ਵਰਤਾਰਾ ਵਰਤਾ ਰਹੇ ਨੇ। ਇਹ ਅੱਜ ਦਾ ਤੇ ਘਟਨਾਕ੍ਰਮ ਹੈ ਨਹੀਂ, ਤਕਰੀਬਨ 40 ਸਾਲ ਬਤੀਤ ਹੋ ਚੱਲੇ ਨੇ। ਕੀ ਲੱਗਦਾ ਕਿ ਇਹਦੇ ਵਿੱਚ ਜਿੰਨੀਆਂ ਵੀ ਸਰਕਾਰਾਂ ਸੱਤਾ ਵਿੱਚ ਰਹੀਆਂ ਨੇ ਸਾਰੀਆਂ ਭਾਈਵਾਲ ਰਹੀਆਂ ਨੇ ਵੱਡੇ ਇੰਡਸਟਰੀ ਵਾਲੇ ਲੋਕਾਂ ਨਾਲ? ਬਿਲਕੁਲ ਜੀ, ਕਿਉਂਕਿ ਜਿਹੜੇ ਕਾਰਪੋਰੇਟ ਘਰਾਣੇ ਨੇ, ਇੰਡਸਟਰੀਅਲ ਲੋਕ ਨੇ, ਉਹ ਹੀ ਸਰਕਾਰਾਂ ਬਣਾਉਂਦੇ ਨੇ। ਸਰਕਾਰਾਂ ਉਹਨਾਂ ਦੀਆਂ ਹੀ ਹੁੰਦੀਆਂ ਨੇ। ਜਿਹੜੀ ਨੀਤੀ ਘੜੀ ਜਾਂਦੀ ਹੈ ਉਹ ਸਾਰੇ ਕਾਰਪੋਰੇਟ ਹੀ ਘੜਦੇ ਨੇ। ਸਰਕਾਰ ਦੀ ਸਿਰਫ ਮੋਹਰ ਹੁੰਦੀ ਹੈ। ਸੋ ਇਹ ਕਿਵੇਂ ਹੋ ਸਕਦਾ ਹੈ ਕਿ ਜਿਹੜੀ ਨੀਤੀ ਬਣਾਈ ਹੈ ਕਾਰਪੋਰੇਟਾਂ ਨੇ ਤੇ ਉਹ ਆਪਣੀ ਨੀਤੀ ਦੇ ਨਾ ਚੱਲਣ? ਸੋ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹਨਾਂ, ਜਿਹੜੀ ਸਰਕਾਰ ਹੁੰਦੀ ਹੈ, ਉਹਨੇ ਆਪਦੀ ਰਈਅਤ ਦੀ ਰੱਖਿਆ ਕਰਨੀ ਹੁੰਦੀ ਹੈ ਤੇ ਸਰਕਾਰ ਕਾਰਪੋਰੇਟਾਂ ਦਾ ਖਹਿੜਾ ਛੱਡ ਕੇ ਆਪਦੀ ਰਈਅਤ ਦੀ ਰੱਖਿਆ ਕਰੇ ਤੇ ਆਪਣਾ ਪਾਣੀ ਤੇ ਹਵਾ ਸ਼ੁੱਧ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਮਾਮ ਸਾਰੀਆਂ ਚੁਣੌਤੀਆਂ ਦੇ ਹੱਲ ਵਾਸਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਵੀ ਆਪਣਾ ਪੱਖ ਰੱਖਿਆ ਹੈ ਕਿ ਇੱਕ ਮਸਲੇ ਦਾ ਹੱਲ ਕਿਸ ਤਰੀਕੇ ਦੇ ਨਾਲ ਹੋਣਾ ਚਾਹੀਦਾ। ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਔਰ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਅਗਲੇ ਫੈਸਲੇ ਲਏ ਜਾ ਸਕਦੇ ਨੇ। ਧੰਨਵਾਦ।